ये बिल्डिंग है जिसके ऊपर आज भी लिखा हुआ है बख्शी राम बिल्डिंग। मैं जूम करके आपको पढ़ाता हूँ। उसके बाद ये दिखाऊंगा, ये भी पुरानी इमारत है, इसके ऊपर लिखा हुआ है संत निवास। पहले देखते हैं ये बिल्डिंग। आप देखते हैं ये इमारत, इसके ऊपर लिखा है जी संत निवास। ये दोनों इमारतें, पीछे सारा ग्वालमंडी का एरिया स्टार्ट हो जाएगा। ये म्यू हॉस्पिटल है, ये उसका चौक है, ठीक है ना। यहाँ पे बांसा वाला बाजार और ये म्यू हॉस्पिटल, और ये उस चौक पे इमारतें पहचानिएगा किसकी हो सकती हैं, जो खासतौर पर इंडिया में लोग रहते हैं। बड़ी खूबसूरत इमारतें हैं, ठीक है जी, अपनी असली हालत में मौजूद है। यहाँ जब 1947 की पार्टीशन हुई थी तो जो मुसलमान बेघर होके आए थे इंडिया से, यहाँ आके फिर उनको ठहराया गया था। एक एक इमारत में 10-10 खानदान आबाद हुए थे, 10-10 इसमें 10 इसमें। ਅੱਛਾ ਦੋਸਤੋ, ਮੈਂ ਇਸ ਵੇਲੇ ਖੜਾ ਵਾਂ ਲਾਹੌਰ ਦਾ ਮਸ਼ਹੂਰ ਗਵਾਲ ਮੰਡੀ ਚੌਕ, ਔਰ ਤੁਸੀਂ ਮੇਰੇ ਬੈਕ ਸਾਈਡ ਤੇ ਦੇਖ ਰਹੇ ਹੋ ਪੁਰਾਣੀਆਂ ਇਮਾਰਤਾਂ, ਜਿਨ੍ਹਾਂ ਦੇ ਬਾਰੇ 'ਚ ਇਹੋ ਹੀ ਕਿਹਾ ਜਾਂਦਾ ਹੈ ਕਿ ਇਹ 1947 ਤੋਂ ਪਹਿਲੇ ਜਿਹੜੇ ਠੀਕ ਠਾਕ ਅਮੀਰ ਤਰੀਨ ਕਾਰੋਬਾਰੀ ਹਿੰਦੂ ਲੋਕ ਸਨ, ਇਹ ਉਹਨਾਂ ਦੇ ਘਰ ਨੇ, ਉਹਨਾਂ ਦੀਆਂ ਇਮਾਰਤਾਂ ਨੇ, ਥੱਲੇ ਦੁਕਾਨਾਂ ਹੁੰਦੀਆਂ ਸਨ, ਉੱਤੇ ਰਿਹਾਇਸ਼ਗਾਹਾਂ ਹੁੰਦੀਆਂ ਸਨ। ਇਹ ਬੜਾ ਮਸ਼ਹੂਰ ਮਾਰੂਫ ਚੌਕ ਹੈ। ਇੱਥੇ ਇੱਕ ਦੌਰ ਦੇ ਵਿੱਚ ਫੂਡ ਸਟਰੀਟ ਵੀ ਬਣਾਈ ਗਈ ਸੀ। ਗਵਾਲ ਮੰਡੀ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ 1947 ਤੋਂ ਪਹਿਲੇ ਪੈਦਾ ਹੋਏ, ਜਿਨ੍ਹਾਂ 'ਚ ਅਦਾਕਾਰ ਪ੍ਰੇਮ ਚੋਪੜਾ ਵੀ ਨੇ, ਔਰ ਮੁਸਲਮਾਨ ਪਾਕਿਸਤਾਨੀ ਸ਼ਖਸੀਅਤ ਵੀ ਸ਼ਾਮਲ ਨੇ। ਤੇ ਅੱਜ ਇਸ ਵੀਡੀਓ 'ਚ ਅਸੀਂ ਤੁਹਾਨੂੰ ਦਿਖਾਵਾਂਗੇ ਲਾਹੌਰ ਗਵਾਲ ਮੰਡੀ ਦੇ ਵਿੱਚ ਜਿੰਨੀਆਂ ਕੋਈ ਅਸੀਂ ਤੁਹਾਨੂੰ ਇਮਾਰਤਾਂ ਦਿਖਾ ਸਕਦੇ ਹਾਂ ਪੁਰਾਣੀਆਂ, ਉਹ ਤੁਸੀਂ ਵੀਡੀਓ ਨਾਲ ਜੁੜੇ ਰਹੋ ਤੇ ਤੁਹਾਨੂੰ ਵਿਖਾਉਂਦੇ ਹਾਂ ਲਾਹੌਰ ਦੀ ਗਵਾਲ ਮੰਡੀ। ਤੇ ਇਹ ਪਿੱਛੇ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਜਰੋਕੇ ਔਰ ਬਾਲਕੋਨੀਆਂ ਬਣੀਆਂ ਨੇ। ਤੇ ਚਲੋ ਵੀਡੀਓ ਦਾ ਆਗਾਜ਼ ਕਰਦੇ ਹਾਂ। ਅੱਛਾ, ਇਹ ਜਿਹੜੀ ਰੋਡ ਅੱਗੇ ਜਾ ਰਹੀ ਹੈ ਨਾ, ਇਹ ਤੇ ਥੋੜਾ ਜਿਹਾ ਅੱਗੇ ਜਾ ਕੇ ਦਿਆਲ ਸਿੰਘ ਕਾਲਜ ਵੀ ਆਉਂਦਾ ਹੈ, ਠੀਕ ਹੈ। ਤੇ ਫਿਰ ਲక్ష్ਮੀ ਚੌਕ ਨੂੰ ਇਹ ਰੋਡ ਅੱਗੇ ਨਿਕਲ ਜਾਂਦਾ ਹੈ। ਤੇ ਇਹ ਤੁਸੀਂ ਦੇਖ ਸਕਦੇ ਹੋ ਪੁਰਾਣੇ ਜਰੋਕੇ, ਪੁਰਾਣੀਆਂ ਇਮਾਰਤਾਂ, ਠੀਕ ਹੈ ਨਾ। ਬਹੁਤ ਆਲੀਸ਼ਾਨ ਕਿਸਮ ਦੀਆਂ ਇਮਾਰਤਾਂ ਜਿਹੜੀਆਂ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਨੇ। ਤੇ ਇਹ ਇੱਥੋਂ ਰੋਡ ਤੋਂ ਜਿਹੜਾ ਨਿਕਲਦਾ ਇਹ ਸਾਰਾ ਫਿਰ ਅੱਗੇ ਅੰਦਰੂਨੇ ਗਵਾਲ ਮੰਡੀ ਨੂੰ ਰੋਡ ਨਿਕਲਦਾ ਹੈ, ਠੀਕ ਹੈ ਜੀ। ਇਹਦੀਆਂ ਦੋਨਾਂ ਸਾਈਡਾਂ ਦੇ ਉੱਤੇ ਪੁਰਾਣੀਆਂ ਇਮਾਰਤਾਂ ਮੌਜੂਦ ਹੈਗੀਆਂ ਨੇ। ਇਹ ਦੇਖੋ ਤੁਸੀਂ, ਠੀਕ ਹੈ ਜੀ। ਗਵਾਲ ਮੰਡੀ ਵਿੱਚ ਅੱਜ ਵੀ ਬੜੇ ਬੜੇ ਆਲੀਸ਼ਾਨ ਮਹੱਲ ਆਪਣੀ ਅਸਲੀ ਹਾਲਤ 'ਚ ਮੌਜੂਦ ਤੇ ਹੈਗੇ ਨੇ, ਲੇਕਿਨ ਹੁਣ ਉਹਨਾਂ ਦੀ ਹਾਲਤ ਖਤਮ ਹੁੰਦੀ ਜਾ ਰਹੀ ਹੈ, ਜਿਹੜੀ ਕਿ ਉਸ ਦੌਰ ਦੀ ਸ਼ਾਨੋ ਸ਼ੌਕਤ ਸੀ। ਇਹ ਖਿੜਕੀਆਂ, ਦਰਵਾਜ਼ੇ, ਉੱਤੇ ਛੱਤਾਂ ਨਹੀਂ ਹੈਗੀਆਂ, ਲੇਕਿਨ ਇਹਨਾਂ ਦੇ ਥੱਲੇ ਸਭ ਤੋਂ ਜਿਹੜੀ ਬਿਲਡਿੰਗ ਹੈ ਉੱਥੇ ਇਹ ਦੁਕਾਨਾਂ, ਰੈਸਟੋਰੈਂਟ ਬਣੇ ਨੇ। ਇਹ ਬਜਾਜ ਬਿਲਡਿੰਗ ਹੈ, 1947 ਤੋਂ ਪਹਿਲੇ ਦੀ ਜਿਹੜੀ ਬਣੀ ਹੈ, ਠੀਕ ਹੈ ਨਾ। ਇਹ ਇਹਦਾ ਮੇਨ ਐਂਟਰੈਂਸ ਹੈਗੀ ਹੈ, ਔਰ ਇਸ ਸਾਈਡ ਦੇ ਉੱਤੇ ਲਿਖਿਆ ਵੀ ਹੈ ਬਜਾਜ ਬਿਲਡਿੰਗ। ਤੁਹਾਨੂੰ ਮੈਂ ਜ਼ੂਮ ਕਰਕੇ ਵਿਖਾ ਲਣਾ, ਪੜ੍ਹ ਕੇ ਦਿਖਾ ਲਣਾ। ਇਹ ਦੇਖੋ, ਇਹ ਦੇਖਣਾ ਜ਼ਰਾ, ਇਹ ਲਿਖਿਆ ਬਜਾਜ, ਇਹ ਨਾਲ ਲਿਖਿਆ ਬਿਲਡਿੰਗ, ਠੀਕ ਹੈ ਜੀ। ਇਹ ਬਜਾਜ, ਇਹ ਬਿਲਡਿੰਗ, ਇਹ ਬਜਾਜ ਬਿਲਡਿੰਗ ਬਹੁਤ ਹੀ ਆਲੀਸ਼ਾਨ, ਖੂਬਸੂਰਤ। ਔਰ ਇਹ ਸਾਰਾ ਮਹੱਲਾ ਜਿਹੜਾ ਨਾ, ਇਹ ਮੁਹੰਮਦੀ ਸਕੁਅਰ ਹੈ। ਇਹਨੂੰ ਗਾਂਧੀ ਸਕੁਅਰ ਕਿਹਾ ਜਾਂਦਾ ਹੁੰਦਾ ਸੀ, ਲੇਕਿਨ ਇਹ ਮੁਹੰਮਦੀ ਸਕੁਅਰ, ਇਹਨੂੰ ਮਹੱਲੇ ਨੂੰ ਮੁਸਲਮਾਨ ਕਰ ਦਿੱਤਾ ਗਿਆ ਹੈ। ਇਹ ਪੁਰਾਣੀਆਂ ਗਲੀਆਂ, ਠੀਕ ਹੈ ਜੀ, ਤਾਰੀਕ ਗਲੀਆਂ, ਜਿਨ੍ਹਾਂ ਥਾਣੀ ਨਿਕਲ ਕੇ 1947 ਨੂੰ ਹਿੰਦੂ ਇੱਥੋਂ ਹਮੇਸ਼ਾ ਹਮੇਸ਼ਾ ਵਾਸਤੇ ਇੰਡੀਆ ਚਲੇ ਗਏ, ਠੀਕ ਹੈ ਨਾ। ਤੇ ਇਹ ਇੱਥੇ ਬੋਰਡ ਵੀ ਲੱਗਾ ਹੈ, ਉੱਤੇ ਲਿਖਿਆ ਹੈ ਮੁਹੰਮਦੀ ਸਕੁਅਰ। ਇਹ ਗਲੀ ਮੁਹੰਮਦੀ ਸਕੁਅਰ ਵਾਲੀ ਹੈ, ਲੇਕਿਨ ਇਹ ਬੇਸਿਕਲੀ 47 ਤੋਂ ਪਹਿਲੇ ਜਾਂ 1947 ਵਾਲੀ ਗਾਂਧੀ ਸਕੁਅਰ ਹੈ। ਇਹ ਪੁਰਾਣੀਆਂ ਇਮਾਰਤਾਂ, ਠੀਕ ਹੈ ਨਾ, ਜਿਹੜੀਆਂ ਕਿ ਹੁਣ ਆਹਿਸਤਾ ਆਹਿਸਤਾ ख़त्म हो रही हैं। ਇਹ ਦੇਖੋ ਤੁਸੀਂ, ਇਹ ਆ ਗਿਆ 1947 ਵਾਲਾ ਗਾਂਧੀ ਸਕੁਅਰ ਮਹੱਲਾ ਲਾਹੌਰ, ਲੇਕਿਨ ਇਹਦਾ ਮੌਜੂਦਾ ਨਾਮ ਹੈ ਮੁਹੰਮਦੀ ਸਕੁਅਰ। ਇਹ ਸਾਰੇ ਦੋਨਾਂ ਸਾਈਡਾਂ ਤੇ 3-3 ਮੰਜ਼ਲਾ ਘਰ ਸਨ, ਇੱਧਰ ਵੀ 3-3 ਮੰਜ਼ਲਾ ਘਰ ਸਨ। 1947 ਵਾਲੇ ਅਮੀਰ ਤਰੀਨ ਹਿੰਦੂ ਇੱਥੇ ਆਬਾਦ ਸਨ, ਜਿਹੜੇ ਕਾਰੋਬਾਰੀ ਲੋਕ ਸਨ, ਤਾਜਰ ਸਨ। ਮਾਰ ਰੋਡ, ਨਿਸਬਤ ਰੋਡ, ਮੈਕਲੋਰ ਰੋਡ, ਲక్ష్ਮੀ ਚੌਕ, ਇਹਨਾਂ ਇਲਾਕਿਆਂ 'ਚ ਇਹਨਾਂ ਦੀਆਂ ਦੁਕਾਨਾਂ ਹੁੰਦੇ ਸਨ, ਬਿਜ਼ਨਸ ਹੁੰਦੇ ਸਨ। ਅਤੇ ਉਹਨਾਂ ਲੋਕਾਂ ਨੇ ਘਰ ਬਣਾਏ ਸਨ ਬੜੇ ਬੜੇ ਖੂਬਸੂਰਤ, ਜਿਹੜੇ ਅੱਜ ਵੀ ਮੌਜੂਦ ਨੇ। ਲੇਕਿਨ ਹੁਣ ਇਹਨਾਂ ਦੇ 'ਚ ਹਿੰਦੂ ਨਹੀਂ ਬਲਕਿ ਮੁਸਲਮਾਨ ਰਹਿੰਦੇ ਨੇ, ਜਿਨ੍ਹਾਂ ਦੇ ਵੱਡੇ ਇੰਡੀਆ ਤੋਂ ਉੱਜੜ ਕੇ ਆਏ ਸਨ। ਅਤੇ ਜਿਹੜੇ ਇਹ ਘਰ ਛੱਡ ਕੇ ਅਤੇ ਇੱਥੋਂ ਵਿਚਾਰੇ ਉੱਜੜ ਕੇ ਹਿੰਦੂ ਸਿੱਖ ਗਏ, ਬਲਕਿ ਇੱਥੇ ਸਿੱਖ ਨਹੀਂ ਸਨ ਹੁੰਦੇ, ਇੱਥੇ ਹਿੰਦੂ ਹੁੰਦੇ ਸਨ, ਉਹ ਹਮੇਸ਼ਾ ਹਮੇਸ਼ਾ ਲਈ ਇੱਥੋਂ ਟੁਰ ਗਏ। ਅਤੇ ਅੱਜ ਹੁਣ ਮੈਂ ਜਦੋਂ ਇੱਥੇ ਆਇਆ ਵੀਡੀਓ ਬਣਾਉਣ, ਅਤੇ ਵੇਖ ਕੇ ਬੜਾ ਦੁੱਖ ਹੋਇਆ ਕਿ ਏਡੇ ਏਡੇ ਵੱਡੇ ਆਲੀਸ਼ਾਨ ਘਰ ਜਿਹੜੇ ਸਨ,
ਜਿਨ੍ਹਾਂ ਦੇ ਟੈਰਸ ਬਾਲਕੋਨੀਆਂ ਬਣੀਆਂ ਸਨ। ਇਹਨਾਂ ਮੁਹੱਲਿਆਂ ਦੇ ਵਿੱਚ ਕੀ ਮਾਹੌਲ ਹੁੰਦਾ ਹੈਗਾ ਜਦੋਂ ਲੋਕਾਂ ਨੂੰ ਪਤਾ ਹੋਏਗਾ ਕਿ ਜੇ ਘਰ ਛੱਡ ਕੇ ਜਾਣੇ ਪੈਣੇ ਨੇ। ਫਿਰ ਜੰਦਰੇ ਲਾਏ ਨਾ, ਕੁੰਡੀਆਂ ਲਾਈਆਂ, ਹੈ ਜੀ, ਇਹ ਦੇਖੋ ਤੁਸੀਂ। ਤੇ ਇੱਥੋਂ ਫਿਰ ਹਮੇਸ਼ਾ ਹਮੇਸ਼ਾ ਲਈ ਚਲੇ ਗਏ। ਤੇ ਇਹ ਨੇ ਉਹ ਘਰ ਜਿਹੜੇ 1947 ਨੂੰ ਜੰਦਰੇ ਮਾਰ ਕੇ ਹਿੰਦੂ ਇਸ ਗਾਂਧੀ ਮੁਹੱਲੇ ਤੋਂ ਇੰਡੀਆ ਚਲੇ ਗਏ ਸਨ। ਔਰ ਇਹ ਅੱਜ ਵੀ ਉਹਨਾਂ ਦੀਆਂ ਨਿਸ਼ਾਨੀਆਂ ਇੱਥੇ ਮੌਜੂਦ ਹੈਗੀਆਂ ਨੇ, ਤਾਂ ਕਿ ਤੁਹਾਨੂੰ ਵਿਖਾਈ ਜਾਈਏ ਨਾ ਕਿ ਦੇਖੋ ਤੁਸੀਂ 1947 ਵਾਲੇ ਜਿਹੜੇ ਆਲੀਸ਼ਾਨ ਬੰਦ ਘਰ ਸਨ ਅੱਜ ਕੇ ਸਾਲ ਦੇ ਵਿੱਚ ਨੇ, ਇੱਕ ਤੋਂ ਬਾਅਦ ਇੱਕ ਵੱਡਾ ਘਰ ਔਰ ਖੂਬਸੂਰਤ ਇਮਾਰਤਾਂ 1947 ਦੀਆਂ ਨਿਸ਼ਾਨੀਆਂ। ਇਹ ਦੇਖੋ ਤੁਸੀਂ ਪੂਰਾ ਮਹੱਲਾ ਹਿੰਦੂਆਂ ਦਾ। ਕੁਛ ਘਰ ਰੈਨੋਵੇਟ ਹੋ ਗਏ ਨੇ, ਨਵੇਂ ਨਹੀਂ ਬਣੇ, ਇਹ ਰੈਨੋਵੇਟ ਹੋਏ ਨੇ, ਲੇਕਿਨ ਆਪਣੀ ਅਸਲੀ ਹਾਲਤ 'ਚ ਮੌਜੂਦ ਹੈਗਾ ਇਹ ਸਾਰਾ ਮਹੱਲਾ। ਇਹੋ ਜਿਹੀਆਂ ਵੀਡੀਓ ਦੋਸਤੋ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਬੜੀ ਮਿਹਨਤ ਨਾਲ ਬਣਦੀਆਂ, ਧੁੱਪ ਦੇ ਵਿੱਚ ਲੰਬ ਨਿਕਲ ਗਈ ਹੈ। ਲਾਹੌਰ ਦੇ ਵਿੱਚ ਗੋਆਲ ਮੰਡੀ ਦਾ ਏਰੀਆ ਤੇ ਇਹ ਮਹੱਲਾ ਸੀ ਗਾਂਧੀ ਸਕੁਏਅਰ। ਮੁਸਲਮਾਨ ਇੱਥੇ ਡਰਦੇ ਹੁੰਦੇ ਸਨ, ਦਿਸਣ ਹੁੰਦੇ ਤੇ ਇਹ ਹੁਣ ਜਿਹੜਾ ਨਾ ਇਹਨੂੰ ਕਿਹਾ ਜਾਂਦਾ ਹੈ ਮੁਹੰਮਦੀ ਸਕੁਏਅਰ। ਤੇ ਇਹ ਇਹਦੇ ਪੁਰਾਣੇ ਘਰ। ਇਹ ਵੀ ਇੱਕ ਇਮਾਰਤ ਹੈ, ਠੀਕ ਹੈ। ਉਤਲੇ ਪੋਰਸ਼ਨ ਜਿਹੜੇ ਤੇ ਤੁਸੀਂ ਜ਼ੂਮ ਕਰਕੇ ਦੇਖੋ, ਛੱਤਾਂ ਗਾਇਬ ਹੋ ਚੁੱਕੀਆਂ ਨੇ। ਤੇ ਉਹ ਝਰੋਕਾ ਜਿਹਾ ਬਣਿਆ, ਉੱਥੇ ਕੁਝ ਲਿਖਿਆ ਵੀ ਹੁੰਦਾ ਹੋਵੇਗਾ, ਉਹ ਜਿਹੜਾ ਫੁੱਲ ਬਣਿਆ ਉੱਤੇ, ਲੇਕਿਨ ਹੁਣ ਕੁਝ ਨਹੀਂ ਹੈਗਾ। ਟੈਰਸ ਬਣੇ ਨੇ, ਇਸ ਸਾਈਡ ਦੇ ਦਰਵਾਜ਼ੇ ਨੇ, ਠੀਕ ਹੈ। ਇਹ ਵੀ ਆਪਣੇ ਦੌਰ ਦੀ ਆਲੀਸ਼ਾਨ ਵੱਡੀ ਤਗੜੀ ਇਮਾਰਤ ਹੈ, ਜਿਹੜੀ ਕਿ ਹੁਣ ਦੇਖੋ ਤੁਸੀਂ ਭੂਤ ਬੰਗਲਾ ਬਣ ਗਈ। ਹਾਂਜੀ, ਇਹਨੂੰ ਤਾਲੇ ਵੱਜ ਕੇ ਨੇ, ਕਿੱਡੇ ਕਿੱਡੇ ਵੱਡੇ ਤਾਲੇ ਵੱਜੇ ਨੇ। ਆ ਦੇਖੋ ਤੁਸੀਂ, ਇਹ ਦੇਖੋ, ਦੋ ਤਾਲੇ, ਤਿੰਨ ਤਾਲੇ ਲੱਗੇ ਨੇ ਇਹ ਕੁੰਡਿਆਂ ਨੂੰ, ਤੇ ਅੰਦਰ ਕੋਈ ਨਹੀਂ ਰਹਿੰਦਾ। 1 2 3 1947 ਦੇ ਤਾਲੇ ਨਹੀਂ ਹੈਗੇ, ਇਹ ਬਾਅਦ ਦੇ ਨੇ। ਲੇਕਿਨ ਇਹ ਤਾਲਾ ਸੀ ਪੁਰਾਣਾ ਕੁੰਡਾ, ਇਹਦੇ ਨਾਲ ਦੇ ਕੁੰਡੇ ਲੱਗੇ ਸਨ ਇੱਥੇ, ਉਹ ਫਿਰ ਟੁੱਟੇ ਤੇ ਫਿਰ ਇਹ ਜਾਲੀਆਂ ਤੇ ਇਹ ਤਾਲੇ ਲਾ ਕੇ ਤੇ ਇਹ ਜਨਾਬ ਬਿਲਡਿੰਗ ਨੂੰ ਬੰਦ ਕਰਤਾ। ਇਹ ਦੇਖੋ ਨਾ, ਇੱਥੇ ਕਮਰਸ਼ੀਅਲ ਪਰਪਸ ਲਈ ਵੀ ਇਸਤੇਮਾਲ ਹੋ ਰਹੀਆਂ ਨੇ। ਔਰ ਇਹ ਦੇਖੋ ਤੁਸੀਂ, ਇਹ ਇਹਦਾ ਮੇਨ ਦਰਵਾਜ਼ਾ ਇਹ ਖੁੱਲ੍ਹਾ ਹੈ। ਇਹ ਸਾਹਮਣੇ ਸਾਰਾ ਗੋਆਲ ਮੰਡੀ ਵਾਲਾ ਬਾਜ਼ਾਰ ਆ ਜਾਂਦਾ, ਜਿੱਥੇ ਜਨਾਬ ਇਸ ਸਾਈਡ ਨੂੰ ਮਿਊ ਹਸਪੀਟਲ, ਇਹ ਸਾਈਡ ਨੂੰ ਗੋਆਲ ਮੰਡੀ। ਤੇ ਇਹ ਜਨਾਬ ਬੇਸਿਕਲੀ ਸਾਰਾ ਗੋਆਲ ਮੰਡੀ ਦਾ ਏਰੀਆ ਹੀ ਹੈਗਾ, ਠੀਕ ਹੈ ਨਾ। ਤੇ ਇਹ ਤੁਸੀਂ ਅਗਰ ਦੇਖੋ ਤੇ ਇੱਧਰ ਵੀ ਇਮਾਰਤਾਂ ਕੁਝ ਪੁਰਾਣੀਆਂ ਹੈਗੀਆਂ ਨੇ, ਠੀਕ ਹੈ ਨਾ। ਇਹ ਬੜੇ ਮਸ਼ਹੂਰ ਨੇ, ਤੇ ਸਰਦਾਰ ਹਰੀਸਾ ਵਾਲੇ ਤੇ ਹਾਜੀ ਸਰਦਾਰ ਮਛਲੀ ਵਾਲੇ, ਇਹ ਗੋਆਲ ਮੰਡੀ ਦੀ ਪਹਿਚਾਣ ਨੇ। ਖਾਣੇ ਜਿਹੜੇ ਇੱਥੋਂ ਦੇ ਨਾ ਪਹਿਚਾਣ ਹੈਗੀ ਹੈ। ਅੱਛਾ, ਇਹ ਤੁਸੀਂ ਜਦੋਂ ਬਿਲਡਿੰਗ ਦੋਸਤ ਦੇਖੋਗੇ ਨਾ ਉੱਤੇ, ਤੇ ਇਹ ਬੇਸਿਕਲੀ ਹੁਣ ਰਹਿਣ ਦੇ ਕਾਬਲ ਨਹੀਂ ਹੈਗੀ, ਲੇਕਿਨ ਉਹਨਾਂ ਰੱਖੀ ਹੈ ਸੰਭਾਲ ਕੇ, ਕਿਉਂਕਿ ਪੁਰਾਣੀ ਇਮਾਰਤ ਇੱਥੇ ਨਾਂ ਲਿਖਿਆ ਹੁੰਦਾ ਸੀ ਦਰਮਿਆਨ ਦੇ ਵਿੱਚ, ਕੁਝ ਉਹ ਵੀ ਖਤਮ ਹੋ ਚੁੱਕਿਆ। ਇਹ ਇਹਦਾ ਦਰਵਾਜ਼ਾ ਹੈ, ਤੇ ਇਹ ਜਨਾਬ ਬੜੀ ਮਸ਼ਹੂਰ ਹੁਣ ਸਾਰੀ ਬਾਤ ਹੈ। ਦੁਪਹਿਰ ਦਾ ਟਾਈਮ ਹੈ, ਸ਼ਾਮ ਨੂੰ ਇੱਥੇ ਮੱਛੀ ਵਗੈਰਾ ਚੱਲਦੀ ਹੈ। ਤੇ ਇਹ ਆ ਗਿਆ ਗੋਆਲ ਮੰਡੀ ਚੌਕ। ਇੱਧਰ ਤੁਸੀਂ ਦੇਖੋਗੇ ਤੇ ਇਹ ਵੀ ਛੋਟੀ ਇੱਟ ਨਾਲ ਬਣੀਆਂ, ਛੋਟੀ ਇੱਟ ਤੇ ਬ੍ਰਿਟਿਸ਼ ਰਾਜ ਦੀ ਇੱਟ, ਉਹਨਾਂ ਦੋਨਾਂ ਦਾ ਇਮਤਜ਼ਾਜ, ਉਹਦੇ ਨਾਲ ਇਮਾਰਤ ਬਣੀ ਹੈ। ਔਰ ਇਹਦੇ ਨਾਲ ਰਾਈਟ ਸਾਈਡ ਤੇ ਤੁਸੀਂ ਹੋਰ ਦੇਖ ਸਕਦੇ ਹੋ, ਉੱਥੇ ਵੀ ਜਨਾਬ ਪੁਰਾਣੀ ਇਮਾਰਤ ਤੁਹਾਨੂੰ ਨਜ਼ਰ ਆ ਰਹੀ ਹੈ। ਇਹਦੇ ਨਾਲ ਹੀ ਇਸ ਸਾਈਡ ਤੇ ਤੁਸੀਂ ਦੇਖੋ ਤੇ ਇਹ ਵੀ ਇੱਕ ਰੈੱਡ ਕਲਰ ਦੀ ਬਿਲਡਿੰਗ ਹੈ, ਠੀਕ ਹੈ। ਇਹ ਵੀ ਤੁਹਾਨੂੰ ਜ਼ੂਮ ਕਰਕੇ ਦਿਖਾਈ ਜਾ ਰਹੀ ਹੈ। ਇੰਤਹਾਈ ਖੂਬਸੂਰਤ ਇਮਾਰਤਾਂ, ਏਡੀਆਂ ਮਜ਼ਬੂਤ ਇਮਾਰਤਾਂ ਕਿ ਅੱਜ ਵੀ ਤੋਂ ਅਗਰ ਦੇਖਿਆ ਜਾਏ ਨਾ, ਅੱਜ ਵੀ ਅਗਰ ਦੇਖਿਆ ਜਾਏ ਤੇ ਇਹ ਜਿਹੜੀਆਂ ਇਸ ਦੌਰ ਦੀਆਂ ਇਮਾਰਤਾਂ, ਇਹ ਠੇਕੇਦਾਰ ਜਾਲੀ ਮਟੀਰੀਅਲ ਲਾ ਕੇ ਬਿਲਡਿੰਗਾਂ ਬਣਾਉਂਦੇ ਨੇ, ਇਹ ਉਹਨਾਂ ਨਾਲੋਂ ਅੱਛੀਆਂ ਨੇ। ਇਹ ਤਕਰੀਬਨ 150 ਸਾਲ ਹੋ ਗਿਆ ਇਸ ਇਮਾਰਤ ਨੂੰ, ਅੱਜ ਵੀ ਇਹਨਾਂ 'ਚ ਕਾਰੋਬਾਰ ਹੋ ਰਿਹਾ, ਅੱਜ ਵੀ ਲੋਕੀ ਫੈਮਿਲੀ ਦੇ ਨਾਲ ਰਹਿ ਰਹੇ ਨੇ। ਇਹਦਾ ਮਤਲਬ ਹੈ ਕਿ ਉਦੋਂ ਨੀਅਤ ਦਾ ਹੁੰਦਾ ਸੀ ਫਰਕ, ਨੀਅਤ ਅੱਛੀ ਹੁੰਦੀ ਸੀ ਮਿਸਤਰੀਆਂ ਦੀ, ਨੀਅਤ ਅੱਛੀ ਹੁੰਦੀ ਸੀ ਪੈਸਾ ਲਾਉਣ ਵਾਲੇ ਦੀ। ਹੁਣ ਮਿਸਤਰੀ ਨੇ, ਉਹਨਾਂ ਨੂੰ ਤੁਸੀਂ ਲਾ ਲਓ ਘਰ ਕੰਮ ਤੇ, ਗੋ ਤੇ ਚੜ੍ਹ ਕੇ ਬੈਠੇ ਹੁੰਦੇ ਨੇ, ਮਾਲਕ ਥੋੜਾ ਇੱਧਰ ਹੋਏ ਤੇ ਉਹ ਸਾਰੇ ਦਿਨ ਸਿਗਰਟ ਲਾ ਕੇ ਤੇ ਇੱਧਰ ਮੂੰਹ ਕਰਕੇ ਬਹਿ ਰਹਿੰਦੇ, ਕੰਮ ਕੋਈ ਨਹੀਂ ਕਰਦਾ, ਠੀਕ ਹੈ ਨਾ। ਤੇ ਜਿਹੜਾ ਠੇਕੇਦਾਰ ਹੈ ਉਹ ਆਂਦਾ ਕਿ ਸੀਮੈਂਟ ਵਿੱਚ ਨਾ ਹੀ ਪਾਣਾ ਪਏ, ਨੀਰੀ ਰੇਤ ਪਾ ਕੇ ਤੁਹਾਨੂੰ ਕਰ ਦਈਏ। ਸਾਨੂੰ ਲੋਕਾਂ ਨੂੰ ਠੀਕ ਹੋਣਾ ਪਏਗਾ ਅਗਰ ਚਾਹੀਏ ਕਿ ਅੱਛੀਆਂ ਇਮਾਰਤਾਂ ਬਣਾਈਏ, ਅੱਛਿਆਂ ਬੱਚਿਆਂ ਨੂੰ ਫਿਊਚਰ ਦਈਏ, ਤੇ ਸਾਨੂੰ ਬੇਈਮਾਨੀ, ਧੋਖਾ, ਫਰੇਬ ਇਹ ਦਿਲ ਚੋਂ ਕੱਢਣਾ ਪਏਗਾ। ਇਸੇ ਲਈ ਜਦੋਂ ਵੀ ਅਸੀਂ ਜਿੱਥੇ ਜਾਂਦੇ ਹਾਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਦੱਸਿਆ ਜਾਏ ਕਿ ਉਦੋਂ ਲੋਕੀ ਹਿੰਦੂ ਸਨ, ਹੋ ਸਕਦਾ ਮਿਸਤਰੀ ਵੀ ਹਿੰਦੂ ਹੋਣ, ਲੇਕਿਨ ਉਹਨਾਂ ਨੇ ਨੀਅਤ ਨਾਲ ਚੀਜ਼ਾਂ ਬਣਾਈਆਂ ਨੇ। ਅੱਜ ਅਸੀਂ ਮੱਥਿਆਂ ਦੇ ਮਲਾਪ ਪਾਏ ਨੇ, ਲੇਕਿਨ ਬੇਈਮਾਨੀ, ਚੋਰੀਆਂ, ਡਕੈਤੀਆਂ ਸਾਡੇ ਵਿੱਚ ਰਸੀਆਂ ਵਸੀਆਂ ਨੇ। ਦੇਖੋ ਨਾ ਤੁਸੀਂ, ਛੋਟੇ ਛੋਟੇ ਪਿੱਲਰ ਜਿਸ ਤਰ੍ਹਾਂ ਕਿ ਤੁਸੀਂ ਕੈਮਰੇ 'ਚ ਦੇਖ ਸਕਦੇ ਹੋ, ਛੋਟੇ ਛੋਟੇ ਪਿੱਲਰ ਨੇ, ਕੋਈ ਸਰੀਆ ਸੀਮੈਂਟ ਨਹੀਂ ਇਹਨਾਂ ਨੂੰ ਲੱਗਾ ਹੋਏਗਾ, ਉਸ ਦੌਰ 'ਚ ਲੱਗਾ ਵੀ ਹੋਏਗਾ ਤੇ ਦੇਖੋ ਤੁਸੀਂ 150 ਸਾਲ ਪੁਰਾਣੀ ਇਮਾਰਤ ਹੈ, ਠੀਕ ਹੈ ਜੀ।
ਇਹ ਦੇਖੋ ਨਾ ਇੱਕ ਤੋਂ ਬਾਅਦ ਇੱਕ ਜਿਹੜਾ ਨਾ ਸ਼ਾਹਕਾਰ ਨਜ਼ਰ ਆ ਰਿਹਾ। ਤੇ ਦੋਸਤੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਮੇਸ਼ਾ ਤੁਹਾਡੇ ਵਾਸਤੇ ਮਿਆਰੀ ਵੀਡੀਓਜ਼ ਲੈ ਕੇ ਆਈਏ। ਇਹ ਅੱਜ ਗੋਆਲਮੰਡੀ ਦੇ ਕੁਝ ਪੁਰਾਣੇ ਘਰ ਤੁਹਾਨੂੰ ਦਿਖਾਏ ਨੇ। ਗੋਆਲਮੰਡੀ ਚੌਕ 'ਚ ਮੈਂ ਖੜਾ ਵਾਂ। ਇਹ ਸੀ ਅੱਜ ਦੀ ਵੀਡੀਓ। ਜਿੱਥੇ ਰਹੋ ਖੁਸ਼ ਰਹੋ, ਕਮੈਂਟ ਜ਼ਰੂਰ ਕਰਿਓ। ਔਰੰਗਜ਼ੇਬ ਬੇਗ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।